ਇੱਕ ਇੰਡੀਅਨ ਸਟੂਜ ਇੱਥੇ ਉਹ ਮਿਲਿਆ ਤੇ ਕਹਿੰਦਾ ਜੀ ਫਿਰ ਖਾਲਿਸਤਾਨ ਕੀ ਬਣ ਰਿਹਾ? ਮੈਂ ਕਿਹਾ ਜੀ ਖਾਲਿਸਤਾਨ। ਕਹਿੰਦੇ ਜੀ ਕਦੋਂ ਬਣਾ ਰਹੇ ਹੋ? ਮੈਂ ਕਿਹਾ ਜੀ ਅਸੀਂ ਠੇਕੇ ਤੇ ਦੇ ਦਿੱਤਾ ਮੋਦੀ ਨੂੰ। ਮੈਂ ਕਿਹਾ ਹੁਣ ਉਹ ਸ਼ਰਮਿੰਦਾ ਜਿਹਾ ਹੋ ਕੇ ਤੁਰ ਗਿਆ, ਕਿਉਂਕਿ ਉਹ ਸਾਰੇ ਸੂਹ ਲੈਣ ਵੀ ਆਉਂਦੇ ਨੇ। ਉਹਨਾਂ ਨੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ, ਕੌਮਾਂ ਦੀ ਕਿਸਮਤ ਘੜਨ ਵਾਲੇ ਵੀ ਇਹ ਤਿੰਨੋਂ ਹੀ ਕੈਟਾਗਰੀਜ਼ ਦੇ ਲੋਕ ਹੁੰਦੇ ਨੇ। ਸੋ ਅਸੀਂ ਇਸ ਗੱਲ ਦਾ ਫਖਰ ਕਰ ਸਕਦੇ ਹਾਂ ਕਿ ਅਮਰੀਕਾ 'ਚ ਸਿੱਖ ਲਗਭਗ 1 ਸਦੀ ਪਹਿਲਾਂ ਆਏ, ਉਸ ਤੋਂ ਵੀ ਪਹਿਲਾਂ ਸਟਾਕਟਨ ਤੋਂ ਤੁਸੀਂ ਆਏ ਹੋ, ਔਰ 2013 ਦੇ ਨੇੜੇ ਤੇੜੇ ਉਹ ਗੁਰਦੁਆਰਾ ਸਾਹਿਬ ਪੁਰਾਣਿਆਂ ਦੇ ਵਿੱਚ ਜਿਹੜਾ 100 ਸਾਲ ਪਹਿਲਾਂ ਦੇ ਨਾਲ ਜਾ ਕੇ ਜੁੜਦਾ, ਜਦੋਂ 100 ਸਾਲਾ ਮਨਾਇਆ ਗਿਆ 2000। ਜੇ ਅੱਜ ਟ੍ਰਾਂਸਨੈਸ਼ਨਲ ਰਿਪਰੈਸ਼ਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ 18 ਜੂਨ ਨੂੰ, ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਹੁੰਦਾ ਹੈ, US ਸੈਨੇਟ, US ਕਾਂਗਰਸ ਦੇ ਵਿੱਚ ਬਰੀਫਿੰਗਸ ਹੁੰਦੀਆਂ ਨੇ ਇਸ ਦੇ ਉੱਤੇ। ਅਜੇ 2 ਹਫ਼ਤੇ ਪਹਿਲਾਂ ਸਾਡੀ ਇੱਕ ਵੱਡੀ ਮੀਟਿੰਗ FBI ਹੈੱਡਕੁਆਰਟਰ 'ਚ, ਜਿੱਥੇ ਉਹਨਾਂ ਦੀਆਂ 5 ਵੱਡੀਆਂ ਐਮਬੈਸੀਆਂ ਦੇ ਡਿਪਟੀ ਡਾਇਰੈਕਟਰ ਲੈਵਲ ਦੇ ਲੋਕ ਸੀ, ਔਰ ਉਹਨਾਂ ਨੇ ਬਾਈ ਇਨਵੀਟੇਸ਼ਨ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੱਦਿਆ ਹੋਇਆ ਸੀ। ਸੋ ਵਿਦਆਊਟ ਐਨੀ ਨੇਸ਼ਨ, ਜਦੋਂ ਕਿ ਅਸੀਂ ਪਰਸੀਕਿਊਟਡ ਲੋਕ ਹੈ, ਉੱਥੇ ਸਾਡੀ ਨਸਲਕੁਸ਼ੀ ਹੋਈ। ਇੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ, ਕਿਉਂਕਿ ਹੁਣ ਰਿਪਰੈਸ਼ਨ ਦਾ ਗੱਲ ਨਹੀਂ, ਕ੍ਰਾਈਮ, ਜਦੋਂ ਕਿ ਹੁਣ ਉਹਨਾਂ ਨੇ ਆਪਣੇ ਵੈਬਸਾਈਟ ਤੇ ਵੀ ਇੰਡੀਆ ਨੂੰ ਦੋਸ਼ੀ ਦੱਸਿਆ। ਔਰ ਜਿਵੇਂ ਬਲੂਮਬਰਗ ਦੀ ਰਿਪੋਰਟ ਸੀ, ਅਜੇ ਇੰਡੀਆ ਨੇ ਤਾਂ ਆਫੀਸ਼ੀਅਲੀ ਐਕਨੋਲਜ ਨਹੀਂ ਕੀਤਾ ਕਿ ਜੀ ਇਹ ਇੱਕ ਰੋਗ ਐਲੀਮੈਂਟ ਨੇ ਕੀਤਾ। ਸੋ ਆਲਰੇਡੀ ਇੰਡੀਆ ਇਨਵੋਲਵ ਹੈ। ਲੋਕਲ ਵੀ ਜਦੋਂ ਅਸੀਂ ਸ਼ੁਰੂਆਤ ਕੀਤੀ, 1 ਗੁਰਦੁਆਰਾ ਜਾਂ 2 ਗੁਰਦੁਆਰਾ ਸਾਹਿਬ ਹੀ ਸੀ, ਕਿਉਂਕਿ ਬਹੁਤ ਸਾਰੇ ਇਹ ਵੀ ਸਮਝਦੇ ਹੁੰਦੇ ਨੇ ਵੀ ਇਹ ਕਿਉਂਕਿ ਐਕਸਕਲੂਸਿਵਲੀ ਤੁਸੀਂ ਦੇਖੋਗੇ ਖਾਲਿਸਤਾਨੀ ਪੈਰੇਡ ਹੈ, ਔਰ ਉਹ ਪਹਿਲਾਂ ਇੱਕ ਤਬਕਾ ਥੋੜਾ ਦੌੜਦਾ ਹੈ, ਪਰ ਇਸ ਵਾਰ ਲਗਭਗ 1 ਦਰਜਨ ਗੁਰਦੁਆਰੇ ਜਿਹੜੇ ਮੈਟਰੋ ਏਰੀਏ ਦੇ ਨੇ, ਵਾਸ਼ਿੰਗਟਨ DC, ਜਿਹੜਾ ਮੈਰੀਲੈਂਡ, ਵਰਜੀਨੀਆ, ਇਹਨੂੰ ਟੁਗੈਦਰ ਮੈਟਰੋ ਕਹਿੰਦੇ ਨੇ, ਔਰ ਇਸ ਵਾਰ ਸਭ ਦੀ ਇਨਵੋਲਵਮੈਂਟ ਹੈ। ਕੋਈ ਲੰਗਰ ਲੈ ਕੇ ਆਇਆ, ਕੋਈ ਇਹ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕਾਫੀ ਅਹਿਮੀਅਤ ਵਾਲੀ ਪੈਰੇਡ ਹੈ, ਔਰ ਆਉਣ ਵਾਲੇ ਪੀਰੀਅਡ 'ਚ ਇਹ ਕਿਉਂਕਿ ਐਜ਼ ਏ ਇਵੈਂਟ ਐਸਟੈਬਲਿਸ਼ ਹੋ ਗਈ ਹੈ, ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਇਹ ਵੀ ਅਮਰੀਕਾ ਦੀਆਂ ਵੱਡੀਆਂ ਪੈਰੇਡਸ ਦੇ ਵਿੱਚ ਇਕੱਠ ਵਧੇਗਾ। ਐਸ ਜੈ ਸ਼ੰਕਰ ਤਾਂ ਫੌਰਨ ਡਿਨਾਇਲ ਮੋਡ 'ਚ ਚਲਾ ਗਿਆ, ਜਿਵੇਂ ਉਹ ਝੂਠ ਦਾ ਪਲੰਦਾ ਹਰ ਤਾਂ ਬੋਲ ਰਿਹਾ, ਲੇਕਿਨ ਕਿਉਂਕਿ ਕਰਤੂਤ ਇਹਨਾਂ ਦੀ ਹੈ, ਔਰ ਉਹ ਇਸ ਵੇਲੇ ਇੰਡੀਆ ਵੋਟਾਂ ਲਈ ਜਾ ਰਿਹਾ ਪਾਰਲੀਮੈਂਟਰੀ, ਔਰ BJP ਦੀਆਂ ਜੜ੍ਹਾਂ ਹਿਲ ਰਹੀਆਂ ਨੇ ਕਿਤੇ ਨਾ ਕਿਤੇ। ਉਹਨਾਂ ਨੂੰ ਇਹ ਲੱਗਾ, ਉਹਨਾਂ ਦੇ RSS ਦੇ ਡਾਇਰੈਕਟ ਵਿੰਗ ਨੂੰ, ਕਿ ਇਹ ਬੈਟਰ ਹੈ ਕਿ ਇਹਨੂੰ ਓਨ ਕਰ ਲਈਏ, ਕਿਉਂਕਿ ਸਾਹਮਣੇ ਤਾਂ ਆ ਹੀ ਚੁੱਕਾ। ਰੌਗ ਐਲੀਮੈਂਟ ਦਾ ਵੀ ਜ਼ਿਕਰ ਹੈ, ਸੂਨਰ ਔਰ ਲੇਟਰ ਐਕਸਟ੍ਰੈਡੀਸ਼ਨ ਨਿਖਿਲ ਗੁਪਤਾ ਦੀ ਹੋਏਗੀ, ਹਕੀਕਤ ਵੀ ਸਾਹਮਣੇ ਆਏਗੀ। ਸੋ ਇਹਦੇ ਥੱਲੇ ਇੰਡੀਆ ਆਲਰੇਡੀ ਦੁਨੀਆ ਦੇ ਉਹਨਾਂ ਮਾਲਕਾਂ 'ਚ, ਉਹਨਾਂ ਮੁਬਾਲਕਾਂ 'ਚ, ਉਹਨਾਂ ਮੁਲਕਾਂ 'ਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਆਪਣੇ ਡਿਸੀਡੈਂਟਸ ਨੂੰ ਮਾਰਿਆ। ਪਰ ਹੱਦਾਂ ਤੋਂ ਬਾਹਰ ਨਿਕਲ ਕੇ ਅਮਰੀਕਾ ਕੈਨੇਡਾ ਵਾਲਾ ਵੀ ਸਾਹਮਣੇ ਆ ਗਿਆ, ਪਰ ਸਭ ਤੋਂ ਖਤਰਨਾਕ ਈਵਨ ਇਸਲਾਮਿਕ ਸਟੇਟ ਦੇ ਵਿੱਚ ਵੀ ਇਹਨਾਂ ਦੀ ਦਲਾਲ ਵਿਚਾਲੇ ਬਣ ਰਹੇ ਆ। ਦਲਾਲ ਹੀ ਨਹੀਂ ਜੀ, ਇਹ ਬੜਾ ਖਤਰਨਾਕ, ਇਹ ਸੌਦਾਗਰ ਬਣ ਗਏ ਨੇ ਇੰਟਰਨੈਸ਼ਨਲ ਟੈਰਰਿਜ਼ਮ ਨੂੰ ਵੇਚਣ ਦੇ। ਔਰ ਦੂਸਰੇ ਪਾਸੇ ਅਮਰੀਕਨ ਕੋਈ ਵੀ ਹੋਏ, ਡੈਮੋਕ੍ਰੈਟ ਜਾਂ ਰਿਪਬਲਿਕਨ, ਉਹ ਕਦੇ ਟੋਲਰੇਟ ਨਹੀਂ ਕਰੇਗਾ ਕਿ ਅਮਰੀਕਾ ਦੀ ਸੋਇਲ ਦੇ ਉੱਤੇ ਆ ਕੇ ਕੋਈ ਕਿਲਿੰਗ ਕਰੇ ਔਰ ਉਹਨਾਂ ਦੇ ਸਿਟੀਜ਼ਨ ਨੂੰ ਮਾਰੇ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲਸ ਦੇ ਜ਼ਰੀਏ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC, ਕੌਂਸਟੀਟਿਊਸ਼ਨ ਐਵੀਨਿਊ, ਜਿੱਥੇ ਕਿ 7ਵੀਂ ਨੈਸ਼ਨਲ ਸਿੱਖ ਡੇ ਪਰੇਡ, ਫਰੀਡਮ ਰੈਲੀ ਹੋ ਰਹੀ ਆ, ਉਸ ਦੀ ਕਵਰੇਜ ਦੇ ਲਈ ਪਹਿਲੀ ਵਾਰੀ ਪੰਜਾਬੀ ਰੇਡੀਓ USA ਦੀ ਟੀਮ ਇੱਥੇ ਪਹੁੰਚੀ ਆ। ਆਪਣੇ ਨਾਲ TV 84 ਦੇ ਕੋਆਰਡੀਨੇਟਰ, ਸਿੱਖ ਬੁੱਧੀਜੀਵੀ, ਸਿੱਖ ਵਿਦਵਾਨ ਡਾਕਟਰ ਅਮਰਜੀਤ ਸਿੰਘ ਜੀ ਜੁੜੇ ਹੋਏ ਆ। ਡਾਕਟਰ ਸਾਹਿਬ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਕਰਨਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ। ਤੁਸੀਂ ਵਾਸ਼ਿੰਗਟਨ DC ਆਏ, ਔਰ ਪੰਜਾਬੀ ਰੇਡੀਓ USA ਜਿਵੇਂ ਖਿਦਮਤ ਕਰ ਰਿਹਾ ਕੌਮੀ ਕੌਜ਼ ਦੀ, ਔਰ ਮੈਂ ਤੁਹਾਡੀ ਸਾਰੀ ਕਵਰੇਜ ਪਿਛਲੇ ਪੀਰੀਅਡ ਖਾਲਿਸਤਾਨ ਰੈਫਰੈਂਡਮ ਨਾਲ ਰਿਲੇਟਡ ਵੀ ਦੇਖੀ ਹੈ। ਔਰ ਮੈਂ ਸਮਝਦਾ ਹਾਂ ਵੀ ਜਿੱਥੇ ਅੱਜ ਅਸੀਂ ਜਿਸ ਰਾਜਧਾਨੀ 'ਚ ਅਸੀਂ ਖੜੇ ਹਾਂ, ਜੇ ਇਹਨਾਂ ਦੀ ਹਿਸਟਰੀ ਵੀ ਅਸੀਂ ਦੇਖੀਏ, ਬੇਸ਼ੱਕ ਇਹ 7ਵੀਂ ਸਿੱਖ ਡੇ ਪੈਰੇਡ ਹੈ, ਖਾਲਸਾ ਪੰਥ ਦੇ ਸਾਜਨਾ ਨੂੰ ਸਮਰਪਿਤ 325ਵੀਂ ਯਾਦ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਮਾਗਮ ਸਾਰੇ ਅਪ੍ਰੈਲ ਮਹੀਨੇ 'ਚ ਹੋਣੇ ਨੇ। ਪਰ ਇੱਕ ਗੱਲ ਜਿਹੜੀ ਅਮਰੀਕਾ ਔਰ ਖਾਸ ਤੌਰ ਤੇ ਜਦੋਂ ਅਸੀਂ ਇਹਨਾਂ ਦੇ ਹਿਸਟਰੀ ਵੱਲ ਦੇਖਦੇ ਹਾਂ, ਤੇ ਬਹੁਤ ਵੱਡਾ ਰੋਲ ਜਿਹੜਾ ਉਹ ਇੰਟੈਲੈਕਚੁਅਲਸ ਨੇ ਪਲੇ ਕੀਤਾ ਹੋਇਆ। ਉਸ ਜ਼ਮਾਨੇ 'ਚ ਬੇਸ਼ੱਕ ਕੋਈ ਅਜੇ ਮੀਡੀਆ ਉਸ ਲੈਵਲ ਦਾ ਨਹੀਂ ਸੀ, ਪ੍ਰਿੰਟ ਮੀਡੀਆ ਮਾੜਾ ਮੋਟਾ ਸੀ। ਸੋ ਅੱਜ ਜਿਹੜੇ ਚੈਲੰਜਸ ਨੇ ਉਹਨਾਂ ਦੇ ਚੱਲਦੇ ਆ ਮੈਂ ਸਮਝਦਾ ਵੀ ਜੇ ਸਾਡੇ ਕੋਲ
100 ਟੀਵੀ ਚੈਨਲ ਵੀ ਹੋਣ ਜਿਹੜੇ ਕੌਮੀ ਕਾਜ਼ ਖਾਲਿਸਤਾਨ ਦੀ ਗੱਲ ਕਰ ਦੇਣ, ਉਹ ਵੀ ਥੋੜੇ ਨੇ। ਔਰ ਇਸ ਵੇਲੇ ਸਾਡਾ ਬਹੁਤ ਕਨਿੰਗ ਦੁਸ਼ਮਣ ਦੇ ਨਾਲ ਵਾਹ ਹੈ। ਔਰ ਮੈਂ ਐਡਮਾਇਰ ਕਰਦਾ ਵੀ ਤੁਸੀਂ ਰੇਡੀਓ ਵੇਵਸ ਤੋਂ ਨਿਕਲ ਕੇ ਡਿਜੀਟਲ, ਸੋਸ਼ਲ ਔਰ ਟੀਵੀ ਲੈਵਲ ਦੇ ਉੱਤੇ ਵੀ ਜਿਹੜਾ ਹੈ ਬੜੀ ਕਾਮਯਾਬੀ ਦੇ ਨਾਲ ਆਏ ਹੋ। ਮੋਸਟ ਵੈਲਕਮ ਤੁਹਾਨੂੰ ਪਹਿਲਾਂ। ਥੈਂਕ ਯੂ ਡਾਕਟਰ ਸਾਹਿਬ। ਸੋ ਡਾਕਟਰ ਸਾਹਿਬ, ਵਾਸ਼ਿੰਗਟਨ ਡੀਸੀ ਦੇ ਵਿੱਚ ਪਰੇਡ ਹੋਣੀ, ਕੀ ਇਸ ਦੀ ਇੰਪੋਰਟੈਂਸ ਆ, ਕੀ ਮਹੱਤਤਾ, ਕਿੱਦਾਂ ਇਸ ਨੂੰ ਦੇਖਿਆ ਜਾਣਾ ਚਾਹੀਦਾ? ਦੇਖੋ, ਅਮਰੀਕਾ, ਜੇ ਤੁਸੀਂ 4 ਜੁਲਾਈ 1776 ਤੋਂ ਜਦੋਂ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 13 ਕਾਲੋਨੀਜ਼ ਵੱਲੋਂ ਕੀਤੀ ਗਈ, ਉਸ ਤੋਂ ਲੈ ਕੇ ਅਮਰੀਕਾ ਦੀ ਹਿਸਟਰੀ ਦੇਖਿਆ। ਅੱਜ ਅਮਰੀਕਾ ਦੀਆਂ 50 ਸਟੇਟਸ ਨੇ ਔਰ ਅਮਰੀਕਾ ਦੀ ਆਪਣੀ ਹਿਸਟਰੀ 'ਚ ਵੀ ਬੜੇ ਟਰਮੋਇਲ ਰਹੇ ਨੇ। ਪਹਿਲੀ ਕੈਪੀਟਲ ਇਹਨਾਂ ਦੀ ਫਿਲਾਡੈਲਫੀਆ ਸੀ ਜਦੋਂ ਕਿ ਅਮਰੀਕਾ ਦੀ ਆਜ਼ਾਦੀ ਦੀ ਡੈਕਲੇਰੇਸ਼ਨ ਹੋਈ। ਫਿਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਵਾਸ਼ਿੰਗਟਨ ਦੇ ਵਿੱਚ ਵੀ 20ਵੀਂ ਸਦੀ ਦੀ ਬਿਗਨਿੰਗ 'ਚ ਇੱਕ ਸਟੇਜ ਤੇ ਜਿਹੜਾ ਹੈ ਉਹ ਬ੍ਰਿਟਿਸ਼ਰਸ ਨੇ ਅਟੈਕ ਕਰਕੇ ਕੁਝ ਹਿੱਸਾ ਸਾੜ ਦਿੱਤਾ ਸੀ। ਸੋ ਡੀਸੀ, ਜਦੋਂ ਅਸੀਂ 3 ਲਫ਼ਜ਼ ਮੈਂ ਅਕਸਰ ਆਪਣੀਆਂ ਲਿਖਤਾਂ ਔਰ ਆਪਣੀਆਂ ਤਕਰੀਰਾਂ 'ਚ ਇਸਤੇਮਾਲ ਕਰਦਾ ਹੈ, ਓਪੀਨੀਅਨ ਮੇਕਰਸ, ਲਾ ਮੇਕਰਸ, ਡਿਸੀਜਨ ਮੇਕਰਸ। ਕੌਮਾਂ ਦੀ ਕਿਸਮਤ ਘੜਨ ਵਾਲੇ ਵੀ ਇਹ ਤਿੰਨੋਂ ਹੀ ਕੈਟਾਗਰੀਜ਼ ਦੇ ਲੋਕ ਹੁੰਦੇ ਨੇ। ਸੋ ਵਾਸ਼ਿੰਗਟਨ ਡੀਸੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਇਸ ਵੇਲੇ ਇੱਕੋ ਇੱਕ ਦੁਨੀਆ ਦੀ ਸੁਪਰ ਪਾਵਰ ਹੈ। ਔਰ ਜਿਵੇਂ ਅਮਰੀਕਨ ਲੋਕਾਂ ਨੇ ਇੱਕ ਆਈਡੀਅਲ ਸੁਸਾਇਟੀ ਦਿੱਤੀ ਹੈ, ਆਈਡੀਅਲ ਸਮਾਜ ਦਿੱਤਾ ਹੈ, ਉਸ ਸਿਸਟਮ ਦੀਆਂ ਫਾਊਂਡੇਸ਼ਨਸ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਉਹਦੇ ਤੇ ਆਧਾਰਿਤ ਉਹਨਾਂ ਦਾ ਕਨਸਟੀਟਿਊਸ਼ਨ, ਔਰ ਫਿਰ ਅਮਰੀਕਨਾਂ ਦਾ ਬੇਸਿਕ ਟ੍ਰੇਡ ਕੇ ਗਲਤੀਆਂ ਤੋਂ ਸਿੱਖਣਾ। ਹਾਲਾਂ ਇਹ ਨਹੀਂ ਹੈ ਵੀ ਇਹਨਾਂ ਨੇ ਜ਼ੁਲਮ ਨਹੀਂ ਕੀਤੇ। ਨੇਟਿਵ ਅਮਰੀਕਨਸ ਨਾਲ ਕੀ ਹੋਇਆ, ਸਲੇਵਰੀ ਦਾ ਸਿਸਟਮ, ਪ੍ਰੋਕਲੇਮੇਸ਼ਨ ਲਿੰਕਨ ਦੀ, ਇਹਦੇ ਬਾਵਜੂਦ 1960 ਤੱਕ ਕਦੇ ਇਸੇ ਹੀ ਸ਼ਹਿਰ ਦੀਆਂ ਗਲੀਆਂ 'ਚ ਅਸੀਂ ਲਿੰਕਨ ਮੈਮੋਰੀਅਲ ਦੇ ਨੇੜੇ ਖੜੇ ਹਾਂ, ਇੱਥੇ ਹੀ ਕਦੇ ਆਈ ਹੈਵ ਏ ਡ੍ਰੀਮ ਦੀ ਸਪੀਚ ਮਾਰਟਨ ਲੂਥਰ ਕਿੰਗ ਨੇ 1 ਮਿਲੀਅਨ ਲੋਕਾਂ ਨੂੰ ਦਿੱਤੀ। ਉਦੋਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕਦੇ ਕੋਈ ਅਫਰੀਕਨ ਅਮਰੀਕਨ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਬਣੇਗਾ ਔਰ ਪ੍ਰੈਜ਼ੀਡੈਂਟ ਓਬਾਮਾ ਦੀ 2 ਟਰਮ ਸਕਸੈਸ। ਸੋ ਮੈਂ ਸਮਝਦਾ ਵੀ ਸਾਡੇ ਲਈ ਜਿੱਥੇ ਬਹੁਤ ਕੁਝ ਸਿੱਖਣ ਨੂੰ ਹੈ, ਅਸੀਂ ਇਸ ਗੱਲ ਦਾ ਫਖਰ ਕਰ ਸਕਦੇ ਹਾਂ ਕਿ ਅਮਰੀਕਾ 'ਚ ਸਿੱਖ ਲਗਭਗ 1 ਸਦੀ ਪਹਿਲਾਂ ਆਏ, ਉਸ ਤੋਂ ਵੀ ਪਹਿਲਾਂ ਸਟਾਕਟਨ ਤੋਂ ਤੁਸੀਂ ਆਏ ਹੋ, ਔਰ 2013 ਦੇ ਨੇੜੇ ਤੇੜੇ ਉਹ ਗੁਰਦੁਆਰਾ ਸਾਹਿਬ ਪੁਰਾਣਿਆਂ ਦੇ ਵਿੱਚ ਜਿਹੜਾ 100 ਸਾਲ ਪਹਿਲਾਂ ਦੇ ਨਾਲ ਜਾ ਕੇ ਜੁੜਦਾ, ਜਦੋਂ 100 ਸਾਲਾ ਮਨਾਇਆ ਗਿਆ 2013 'ਚ। ਇਹ ਠੀਕ ਹੈ ਵੀ ਇੱਕ ਸਟੇਜ ਤੇ 1950ਵਿਆਂ ਦੇ ਅਖੀਰ 'ਚ ਦਲੀਪ ਸਿੰਘ ਸੌਂਦ ਕਾਂਗਰਸਮੈਨ ਵੀ ਸਨ। ਫਿਰ ਪੋਲੀਟੀਕਲ ਪ੍ਰੋਸੈਸ 'ਚ ਨਾ ਸਾਡੀ ਵੱਡੀ ਸ਼ਮੂਲੀਅਤ ਹੋਈ, ਨਾ ਹੀ ਅਸੀਂ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰ ਸਕੇ। ਪਰ ਓਵਰ ਏ ਪੀਰੀਅਡ ਆਫ ਟਾਈਮ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇੱਕ ਪਾਸੇ 4 ਦਹਾਕਿਆਂ ਦਾ ਖੂਨੀ ਸਫ਼ਰ ਅਸੀਂ ਪੰਜਾਬ ਦੀ ਧਰਤੀ ਤੇ ਤੈਅ ਕੀਤਾ ਹੈ। ਅਮਰੀਕਾ ਦੇ ਵਿੱਚ ਵੀ ਕਿੱਥੇ ਆਪਣੀ ਗੱਲ ਕਹਿਣ ਲਈ ਅਸੀਂ ਇੱਕ ਅੱਧੇ ਕਾਂਗਰਸਮੈਨ ਨੂੰ ਲੱਭ ਕੇ ਫੰਡ ਰੇਜ਼ਿੰਗ ਕਰਕੇ ਉਹਨੂੰ ਕਹਿੰਦੇ ਸੀ ਜੀ ਐਟਲੀਸਟ ਕਾਂਗਰੈਸ਼ਨਲ ਰੈਕਡ ਦੇ ਵਿੱਚ ਹੀ ਗੱਲ ਪਾ ਦਿਓ। ਅੱਜ ਕਾਂਗਰੈਸ਼ਨਲ ਸਿੱਖ ਕਾਕਸ ਹੈ, 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਨਾਲ ਖਲੋਤੇ ਨੇ। ਜੇ ਅੱਜ ਟ੍ਰਾਂਸਨੈਸ਼ਨਲ ਰਿਪਰੈਸ਼ਨ, ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ 18 ਜੂਨ ਨੂੰ, ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਹੁੰਦਾ ਹੈ, US ਸੈਨੇਟ, US ਕਾਂਗਰਸ ਦੇ ਵਿੱਚ ਬਰੀਫਿੰਗਸ ਹੁੰਦੀਆਂ ਨੇ ਇਸ ਦੇ ਉੱਤੇ। ਅਜੇ 2 ਹਫ਼ਤੇ ਪਹਿਲਾਂ ਸਾਡੀ ਇੱਕ ਵੱਡੀ ਮੀਟਿੰਗ FBI ਹੈੱਡਕੁਆਰਟਰ 'ਚ, ਜਿੱਥੇ ਉਹਨਾਂ ਦੀਆਂ 5 ਵੱਡੀਆਂ ਐਮਬੈਸੀਆਂ ਦੇ ਡਿਪਟੀ ਡਾਇਰੈਕਟਰ ਲੈਵਲ ਦੇ ਲੋਕ ਸੀ, ਔਰ ਉਹਨਾਂ ਨੇ ਬਾਈ ਇਨਵੀਟੇਸ਼ਨ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੱਦਿਆ ਹੋਇਆ ਸੀ। ਸੋ ਮੈਂ ਸਮਝਦਾ ਵੀ ਸਾਨੂੰ ਐਕਨੋਲੇਜ ਕਰਨਾ ਹੋਏਗਾ ਕਿ ਇਸ ਧਰਤੀ ਤੇ ਉਹ ਦਲੀਪ ਸਿੰਘ ਸੌਂਦ ਹੋਣ, 84 'ਚ ਡਾਕਟਰ ਗੁਰਮੀਤ ਸਿੰਘ ਔਲਖ ਹੋਏ, ਗੰਗਾ ਸਿੰਘ ਢਿੱਲੋਂ ਹੋਏ, ਭਾਵੇਂ ਬੜਾ ਬੇਬੀ ਸਟੈਪ ਹੀ ਸੀ, ਲੇਕਿਨ ਉਸ ਚੋਂ ਨਿਕਲਦੇ ਆ ਅੱਜ 1 ਮਿਲੀਅਨ ਤੋਂ ਜ਼ਿਆਦਾ ਸਿੱਖ ਅਮਰੀਕਾ 'ਚ ਵਸਦੇ ਨੇ ਔਰ ਸਾਡੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਹ ਠੀਕ ਹੈ, ਅਜੇ ਸਾਡੇ ਲਈ ਬਹੁਤ ਕੁਝ ਸਿੱਖਣ ਵਾਲਾ ਹੈ ਕਿ ਵੀ ਅਸੀਂ ਸਿਸਟਮ ਨੂੰ ਕਿਵੇਂ ਪ੍ਰਭਾਵਿਤ ਕਰੀਏ। ਪਰ ਅੱਜ ਵਿਦਆਊਟ ਐਨੀ ਨੇਸ਼ਨ, ਜਦੋਂ ਕਿ ਅਸੀਂ ਪਰਸੀਕਿਊਟਡ ਲੋਕ ਹੈ, ਉੱਥੇ ਸਾਡੀ ਨਸਲਕੁਸ਼ੀ ਹੋਈ, ਇੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ, ਕਿਉਂਕਿ ਹੁਣ ਰਿਪਰੈਸ਼ਨ ਦਾ ਗੱਲ ਨਹੀਂ, ਕ੍ਰਾਈਮ, ਜਦੋਂ ਕਿ ਹੁਣ ਉਹਨਾਂ ਨੇ ਆਪਣੇ ਵੈਬਸਾਈਟ ਤੇ ਵੀ ਇੰਡੀਆ ਨੂੰ ਦੋਸ਼ੀ ਦੱਸਿਆ। ਔਰ ਜਿਵੇਂ ਬਲੂਮਬਰਗ ਦੀ ਰਿਪੋਰਟ ਸੀ, ਅਜੇ ਇੰਡੀਆ ਨੇ ਤਾਂ ਆਫੀਸ਼ੀਅਲੀ ਐਕਨੋਲੇਜ ਨਹੀਂ ਕੀਤਾ ਕਿ ਜੀ ਇਹ ਇੱਕ ਰੋਗ ਐਲੀਮੈਂਟ ਨੇ ਕੀਤਾ। ਸੋ ਆਲਰੇਡੀ ਇੰਡੀਆ ਇਨਵੋਲਵ ਹੈ। ਸੋ ਇਹ ਸਾਰੇ ਦੀ ਜੇ ਅੱਜ FBI ਜਾਂ ਦੂਸਰੀਆਂ ਏਜੰਸੀਆਂ ਉਹ ਪੰਜਾਬੀ ਚੈਨਲਸ ਦੇ ਉੱਤੇ ਪੰਜਾਬੀ ਬੋਲ ਕੇ ਜਿਹੜਾ ਉਹ ਆਪਣੀ ਐਡਵਰਟਾਈਜ਼ਮੈਂਟ ਦੇ ਰਹੀਆਂ ਨੇ ਕਿ ਵੀ ਰਿਪੋਰਟ ਕਰੋ, ਦੈਟ ਸ਼ੋਜ਼ ਦਾ ਸਟਰੈਂਥ। ਸੋ ਇਹ ਹਾਲਾਂ ਨਿਊਯਾਰਕ ਦੀ ਜਿਹੜੀ ਸਿੱਖ ਡੇ ਪੈਰੇਡ ਹੈ,
ਉਹ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਕ ਰੈਬੈਲੀਅਨ ਦੇ ਤੌਰ ਤੇ ਸ਼ੁਰੂ ਹੋਈ ਸੀ। ਇੰਡੀਆ ਡੇ ਪੈਰੇਡ ਦੇ ਫਲੋਟ ਫਲਾਟ ਉਲਟਾ ਕੇ 86 ਉਹਦੀ ਸ਼ੁਰੂਆਤ ਹੋਈ। ਬਹੁਤ ਵੱਡੀ ਪੈਰੇਡ ਹੁੰਦੀ ਹੈ, 60-70 ਹਜ਼ਾਰ ਸਿੱਖ ਉਹਦੇ 'ਚ ਸ਼ਮੂਲੀਅਤ ਕਰਦੇ ਨੇ। ਲੇਕਿਨ ਅਸੀਂ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਆਲਮੋਸਟ ਇੱਕ ਦਹਾਕਾ ਪਹਿਲਾਂ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਪੈਰੇਡ ਹੋਣਾ ਬੜਾ ਇੰਪੋਰਟੈਂਟ ਹੈ। ਔਰ ਇਹ 7 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਕੋਵਿਡ ਜਿਹੜਾ ਹੈ ਉਹ ਇੱਕ ਰੁਕਾਵਟ ਸੀ 2 ਸਾਲ, ਪਰ ਤੁਸੀਂ ਇਸ ਵਾਰ ਦੇਖੋਗੇ ਬਹੁਤ ਉਤਸ਼ਾਹ ਦੇ ਨਾਲ ਈਸਟ ਕੋਸਟ ਦੀਆਂ ਅੱਡ-ਅੱਡ ਥਾਵਾਂ ਤੋਂ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ। ਲੋਕਲ ਵੀ ਜਦੋਂ ਅਸੀਂ ਸ਼ੁਰੂਆਤ ਕੀਤੀ ਇੱਕ ਗੁਰਦੁਆਰਾ ਜਾਂ 2 ਗੁਰਦੁਆਰਾ ਸਾਹਿਬ ਹੀ ਸੀ, ਕਿਉਂਕਿ ਬਹੁਤ ਸਾਰੇ ਇਹ ਵੀ ਸਮਝਦੇ ਹੁੰਦੇ ਨੇ ਵੀ ਇਹ ਕਿਉਂਕਿ ਐਕਸਕਲੂਸਿਵਲੀ ਤੁਸੀਂ ਦੇਖੋਗੇ ਖਾਲਿਸਤਾਨੀ ਪੈਰੇਡ ਹੈ ਔਰ ਉਹ ਪਹਿਲਾਂ ਇੱਕ ਤਬਕਾ ਥੋੜਾ ਦੌੜਦਾ ਹੈ, ਪਰ ਇਸ ਵਾਰ ਲਗਭਗ 1 ਦਰਜਨ ਗੁਰਦੁਆਰੇ ਜਿਹੜੇ ਮੈਟਰੋ ਏਰੀਏ ਦੇ ਨੇ, ਵਾਸ਼ਿੰਗਟਨ ਡੀਸੀ ਜਿਹੜਾ ਮੈਰੀਲੈਂਡ ਵਰਜੀਨੀਆ, ਇਹਨੂੰ ਟੁਗੇਦਰ ਮੈਟਰੋ ਕਹਿੰਦੇ ਨੇ, ਔਰ ਇਸ ਵਾਰ ਸਭ ਦੀ ਇਨਵੋਲਵਮੈਂਟ ਹੈ। ਕੋਈ ਲੰਗਰ ਲੈ ਕੇ ਆਇਆ, ਕੋਈ ਇਹ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕਾਫੀ ਅਹਿਮੀਅਤ ਵਾਲੀ ਪੈਰੇਡ ਹੈ ਔਰ ਆਉਣ ਵਾਲੇ ਪੀਰੀਅਡ 'ਚ ਇਹ ਕਿਉਂਕਿ ਐਜ਼ ਏ ਇਵੈਂਟ ਐਸਟੈਬਲਿਸ਼ ਹੋ ਗਈ ਹੈ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਇਹ ਵੀ ਅਮਰੀਕਾ ਦੀਆਂ ਵੱਡੀਆਂ ਪੈਰੇਡਸ ਦੇ ਵਿੱਚ ਇਕੱਠ ਵਧੇਗਾ। ਡਾਕਟਰ ਸਾਹਿਬ, ਆਪਾਂ ਰੀਸੈਂਟਲੀ ਗੱਲ ਕਰੀਏ, ਕੱਲ ਪਰਸੋਂ ਜਿਹੜੇ ਗਾਰਡੀਅਨ ਨੇ ਇੱਕ ਜਿਹੜਾ ਆਰਟੀਕਲ ਜਿਹੜਾ ਲਿਖਿਆ ਹੈ, ਉਹਨਾਂ ਨੇ ਜਿਹੜਾ ਉਹ ਪੋਸਟ ਕੀਤਾ ਜਿਸ ਵਿੱਚ ਦੱਸਿਆ ਵੀ ਹੁਣ ਉੱਥੇ ਦਾ ਡਿਫੈਂਸ ਮਿਨਿਸਟਰ ਮੰਨ ਰਿਹਾ ਵੀ ਅਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਕਤਲ ਕਰਵਾਏ ਆ। ਇਹ ਜਿਹੜਾ ਉਹ ਕਰ ਰਹੇ ਆ, ਸਿੱਖ ਬਹੁਤ ਚਿਰ ਤੋਂ ਇਹ ਚੀਜ਼ ਪਹਿਲੋਂ ਵੀ ਕਹਿੰਦੇ ਆ ਰਹੇ ਸੀ ਤੇ ਹੁਣ ਉਹਨਾਂ ਨੇ ਇਹ ਵੀ ਕਿਹਾ ਵੀ ਨਾਲ ਦੇ ਨਾਲ ਟੋਟਲੀ ਫੋਕਸਡ ਨੇ ਉਹ ਸਿੱਖਾਂ ਦੇ ਉੱਤੇ। ਜੀ ਦੇਖੋ, ਇਹ ਇੱਕ ਮੈਂ ਸਮਝਦਾ ਹਾਂ ਵੀ ਜਦੋਂ ਦਾ ਅਮਰੀਕਨ FBI ਨੇ, ਜਸਟਿਸ ਡਿਪਾਰਟਮੈਂਟ ਨੇ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਕੀਤੀ ਨਿਊਯਾਰਕ ਦੇ ਡਿਸਟ੍ਰਿਕਟ ਨਿਖਲ ਗੁਪਤੇ ਬਾਰੇ, ਉਦੋਂ ਤੋਂ ਇਹ ਗੱਲ ਜ਼ਾਹਰ ਹੋਈ। ਔਰ ਹਾਲਾਂ ਅਸੀਂ ਦੇਖ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ 7-8 ਮਹੀਨੇ ਹੋ ਗਏ ਨੇ, ਉੱਥੇ ਕੋਈ ਇੰਡਾਇਕਟਮੈਂਟ ਫਾਈਲ ਨਹੀਂ ਹੋਈ ਕਿਉਂਕਿ ਨਿਖਲ ਗੁਪਤਾ ਦੀ ਐਕਸਟ੍ਰੈਡੀਸ਼ਨ ਉਹ ਵੇਟ ਕਰ ਰਹੇ ਨੇ। ਕਿਉਂਕਿ ਟੁਗੇਦਰ ਹੈ ਪਲਾਟ ਜਿਹੜਾ ਅਮਰੀਕਾ ਕੈਨੇਡਾ ਨਹੀਂ ਜੀ, ਅਮਰੀਕਾ ਕੈਨੇਡਾ ਜਿਹੜੀ ਕਿਲਿੰਗ ਸਪਰੀ ਸੀ ਉਹਦਾ ਸਰਗਣਾ ਨਿਖਲ ਗੁਪਤਾ ਔਰ ਬਿਹਾਈਂਡ ਉਹਨਾਂ ਦਾ ਉਹ ਜੀਤ ਡੋਵਲ ਹੈ, ਦਿਨਕਰ ਗੁਪਤਾ ਹੈ, ਜਾਂ ਉਹ ਰਾਹ ਦਾ ਜਿਹੜਾ ਚੀਫ ਸੀ ਸੁਮੀਦ ਕੀ ਉਹਦਾ ਨਾਂ ਹੈ ਭਲਾ ਜਿਹਾ, ਉਹ ਹੁਣ ਉਹਨੂੰ ਰਿਟਾਇਰ ਗੋਇਲ ਸਮੰਤ ਗੋਇਲ। ਅੱਛਾ, ਇਸ ਸਾਰੇ ਤੋਂ ਬਾਅਦ ਹਾਲਾਂ ਇੱਕ ਇਨਵੈਸਟੀਗੇਟਿਵ ਜਰਨਲ ਹੈ ਇੰਟਰਸੈਪਟ ਜੀ, ਉਹਨਾਂ ਨੇ ਸਟੋਰੀ ਤਾਂ ਪਾਈ ਕਿ ਵੀ ਪਾਕਿਸਤਾਨ ਦੀ ਏਜੰਸੀ ਨੇ, ISI ਨੇ ਲੀਕ ਕੀਤੀ ਹੈ ਇਨਫੋਰਮੇਸ਼ਨ ਵੀ ਇੰਨੇ ਐਕਟਿਵਿਸਟ ਮਾਰੇ ਗਏ, ਪਰ ਉਹਨੂੰ ਕੋਈ ਬਹੁਤੀ ਪਜ਼ੀਰਾਈ ਨਹੀਂ ਮਿਲੀ। ਉਹ ਲਿਮਿਟਡ ਸਰਕਲ ਤੱਕ ਰਹੀ, ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਹੁਣ ਕਿਉਂਕਿ ਦਾ ਗਾਰਡੀਅਨ ਉਹਨਾਂ ਇੰਟਰਨੈਸ਼ਨਲ ਪਬਲੀਕੇਸ਼ਨਸ ਚੋਂ ਆ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਬਲੂਮਬਰਗ ਹੈ ਜਾਂ ਵਾਸ਼ਿੰਗਟਨ ਪੋਸਟ ਹੈ ਜਾਂ ਫਾਈਨੈਂਸ਼ੀਅਲ ਟਾਈਮਜ਼ ਹੈ, ਔਰ ਗਾਰਡੀਅਨ ਨੇ ਕੰਟੀਨਿਊਸਲੀ ਇਸ ਮੁੱਦੇ ਤੇ ਸਟੋਰੀ ਕੀਤੀ। ਮੈਨੂੰ ਵੀ ਇੱਕ ਸਟੋਰੀ ਲਈ ਉਹਨਾਂ ਨੇ ਇੰਟਰਵਿਊ ਕੀਤਾ ਸੀ। ਉਹਨਾਂ ਨੇ ਇਸ ਵਾਰ ਉਹਨਾਂ ਦੀ ਜਿਹੜੀ ਇਨਵੈਸਟੀਗੇਟਿਵ ਸਟੋਰੀ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਦੇ 'ਚ ਉਹਨਾਂ ਨੇ ISI ਦੇ ਆਫੀਸ਼ੀਅਲਸ ਨਾਲ ਵੀ ਔਰ ਰਾਹ ਦੇ ਸਾਬਕਾ ਆਫੀਸ਼ੀਅਲਸ ਨਾਲ ਵੀ, ਕਿਉਂਕਿ ਜਦੋਂ ਇਸ ਲੈਵਲ ਦਾ ਕੋਈ ਜਿਹੜਾ ਪੇਪਰ ਕਰਦਾ ਹੈ ਉਹਨਾਂ ਨੂੰ ਇਸ ਗੱਲ ਦਾ ਵੀ ਧਿਆਨ ਹੁੰਦਾ ਹੈ ਵੀ ਕੋਈ ਸੂ ਨਾ ਹੋਏ, ਕੋਈ ਦੂਜਾ ਨਾ ਹੋਏ। ਸੋ ਉਹਨਾਂ ਨੇ ਕਿਹਾ ਵੀ ਅਸੀਂ ਰੈਲੇਵੈਂਟ ਡਾਕੂਮੈਂਟ ਦੇਖੇ ਨੇ। ਔਰ ਦੂਸਰਾ, ਹੁਣ ਇੱਕ ਪਾਸੇ ਜਿਉਂ ਹੀ ਉਹ ਸਟੋਰੀ ਆਈ, S ਜੈ ਸ਼ੰਕਰ ਤਾਂ ਫੌਰਨ ਡਿਨਾਇਲ ਮੋਡ 'ਚ ਚਲਾ ਗਿਆ, ਜਿਵੇਂ ਉਹ ਝੂਠ ਦਾ ਪਲੰਦਾ ਹਰ ਤਾਂ ਬੋਲ ਰਿਹਾ। ਲੇਕਿਨ ਕਿਉਂਕਿ ਕਰਤੂਤ ਇਹਨਾਂ ਦੀ ਹੈ ਔਰ ਉਹ ਇਸ ਵੇਲੇ ਇੰਡੀਆ ਵੋਟਾਂ ਲਈ ਜਾ ਰਿਹਾ ਪਾਰਲੀਮੈਂਟਰੀ, ਔਰ BJP ਦੀਆਂ ਜੜ੍ਹਾਂ ਹਿਲ ਰਹੀਆਂ ਨੇ ਕਿਤੇ ਨਾ ਕਿਤੇ, ਉਹਨਾਂ ਨੂੰ ਇਹ ਲੱਗਾ ਉਹਨਾਂ ਦੇ RSS ਦੇ ਡਾਇਰੈਕਟ ਵਿੰਗ ਨੂੰ ਕਿ ਇਹ ਬੈਟਰ ਹੈ ਕਿ ਇਹਨੂੰ ਓਨ ਕਰ ਲਈਏ, ਕਿਉਂਕਿ ਸਾਹਮਣੇ ਤਾਂ ਆ ਹੀ ਚੁੱਕਾ। ਰੌਗ ਐਲੀਮੈਂਟ ਦਾ ਵੀ ਜ਼ਿਕਰ ਹੈ, ਸੂਨਰ ਔਰ ਲੇਟਰ ਐਕਸਟ੍ਰੈਡੀਸ਼ਨ ਨਿਖਲ ਗੁਪਤਾ ਦੀ ਹੋਏਗੀ, ਹਕੀਕਤ ਵੀ ਸਾਹਮਣੇ ਆਏਗੀ। ਸੋ ਰਾਜਨਾਥ ਸਿੰਘ ਨੇ ਉਹੀ ਲਾਈਨ ਲਈ ਜਿਹੜੀ ਉਹ ਘੁਸ ਕੇ ਮਾਰਾ ਵਾਲੀ ਲਾਈਨ ਰਹੀ ਹੈ। ਸੋ ਮੈਂ ਸਮਝਦਾ ਵੀ ਇਹਦੇ ਥੱਲੇ ਇੰਡੀਆ ਆਲਰੇਡੀ ਦੁਨੀਆ ਦੇ ਉਹਨਾਂ ਮਾਲਕਾਂ 'ਚ, ਉਹਨਾਂ ਮੁਮਾਲਕਾਂ 'ਚ, ਉਹਨਾਂ ਮੁਲਕਾਂ 'ਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਆਪਣੇ ਡਿਸੀਡੈਂਟਸ ਨੂੰ ਮਾਰਿਆ। ਸਿੱਖਾਂ ਦਾ ਇਸ ਲਈ ਵੀ ਅਹਿਮੀਅਤ ਹੈ ਕਿ ਵੀ ਇੱਕ ਪਾਸੇ ਸਾਨੂੰ ਉੱਥੇ ਤਾਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜੋ ਗੁਜ਼ਾਰਿਆ, ਇੱਕ ਵੱਡੀ ਪੋਪੂਲੇਸ਼ਨ ਜਿਹੜੀ ਫੋਰਸ ਕੀਤੀ ਗਈ ਉੱਥੋਂ ਮਾਈਗ੍ਰੇਟ ਹੋਣ ਨੂੰ, ਜੇ ਉਹ ਡਾਇਸਪੋਰਾ 'ਚ ਆਈ, ਈਵਨ ਇੱਥੇ ਵੀ ਉਹਨਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ। ਔਰ ਜਿਵੇਂ ਅਮਰੀਕਨ ਸਟੇਟ ਡਿਪਾਰਟਮੈਂਟ ਜਾਂ ਦੂਜਿਆਂ ਨੇ ਕਿਹਾ ਕਿ ਅਮਰੀਕਨ ਸੋਇਲ ਤੇ ਅਮਰੀਕਨ ਸਿਟੀਜ਼ਨ ਨੂੰ ਮਾਰਨਾ ਅਮਰੀਕਨ ਸੋਵਰਨਿਟੀ ਨੂੰ ਚੈਲੰਜ ਹੈ। ਸੋ ਇੱਕ ਪਾਸੇ ਇਹ ਟੈਰਰਿਜ਼ਮ ਹੈ, ਸਟੇਟ ਟੈਰਰਿਜ਼ਮ ਹੈ,
ਇੱਕ ਪਾਸੇ ਵਾਇਓਲੇਸ਼ਨ ਹੈ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਗਾਰਡੀਅਨ ਦੀ ਸਟੋਰੀ ਜਿੱਥੇ ਹਾਲਾਂ ਕਸ਼ਮੀਰੀ ਐਕਟਿਵਿਸਟ ਤੋਂ ਗੱਲ ਸ਼ੁਰੂ ਕੀਤੀ ਗਈ, ਉਹਦਾ ਜਿਹੜਾ ਸਭ ਤੋਂ ਖਤਰਨਾਕ ਐਲੀਮੈਂਟ ਉਹ ਸਾਰੀ ਸਟੋਰੀ ਦਾ ਮੈਨੂੰ ਲੱਗਾ ਜਦੋਂ ਉਹਨਾਂ ਨੇ ਕਿਹਾ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਕੇਰਲਾ ਦੇ ਮੁਸਲਮਾਨ ਨੌਜਵਾਨ ਜਿਹੜੇ ਆਈਸਿਸ ਦਾ ਹਿੱਸਾ ਸੀ ਉਹਨਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਫਰਾਂ ਨੂੰ ਮਾਰਨਾ। ਔਰ ISI ਨੇ ਕਿਹਾ ਵੀ ਪੰਜਵੜ ਦਾ ਮਰਡਰ ਰਿਲੀਜੀਅਸ ਐਂਗਲ ਤੋਂ ਹੈ। ਉਹਨੂੰ ਕਿਹਾ ਗਿਆ ਕਿ ਭਾਈ ਇਹ ਤੁਸੀਂ ਕਾਫਰ ਨੂੰ ਮਾਰਨਾ। ਯੂਜ਼ ਵੀ ਕੇਰਲਾ ਦੇ ਮੁਸਲਮਾਨਾਂ ਨੂੰ ਕੀਤਾ ਗਿਆ। ਸੋ ਜਿਹੜੀ ਇੰਡੀਅਨ ਰॉ ਦੀ ਆਈਸਿਸ ਦੇ ਵਿੱਚ ਜਾਂ ਤਾਲਿਬਾਨ ਦੇ ਹੋਰ ਰੂਪਾਂ ਦੇ ਵਿੱਚ ਜਿਹੜੀ ਉਹਨਾਂ ਦੀ ਘੁਸਪੈਠ ਹੈ, ਇਹ ਬਹੁਤ ਖਤਰਨਾਕ ਮਾਮਲਾ ਹੈ, ਕਿਉਂਕਿ ਇਹ ਈਵਨ ਇਹਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਅੱਗੇ ਲਿਜਾ ਕੇ ਇਸ ਵੇਲੇ ਨਵਾਂ ਮੋੜ ਜੋ ਕੁਝ ਮਾਸਕੋ ਦੇ ਵਿੱਚ ਹੋਇਆ ਹੈ, ਜਿਹਦੇ ਵਿੱਚ ਇਸਲਾਮਿਕ ਸਟੇਟ ਖੁਰਾਸਾਨੀ ਇਨਵੋਲਵ ਹੈ। ਹੁਣ ਕਿੱਥੇ ਇੰਡੀਆ ਦੀਆਂ ਏਜੰਸੀਆਂ ਲੋਕਲ ਲੈਵਲ ਦੇ ਉੱਤੇ ਤਾਂ ਜੋ ਕਰ ਹੀ ਰਹੀਆਂ ਸੀਗੀਆਂ, ਜੋ ਉਹਨਾਂ ਨੇ ਪੰਜਾਬ, ਕਸ਼ਮੀਰ, ਅਰੁਣਾਚਲ, ਮਨੀਪੁਰ, ਪਰ ਹੱਦਾਂ ਤੋਂ ਬਾਹਰ ਨਿਕਲ ਕੇ ਅਮਰੀਕਾ ਕੈਨੇਡਾ ਵਾਲਾ ਵੀ ਸਾਹਮਣੇ ਆ ਗਿਆ। ਪਰ ਸਭ ਤੋਂ ਖਤਰਨਾਕ ਈਵਨ ਇਸਲਾਮਿਕ ਸਟੇਟ ਦੇ ਵਿੱਚ ਵੀ ਇਹਨਾਂ ਦੀ ਦਲਾਲ ਵਿਚਾਲੇ ਬਣ ਰਹੇ ਆ। ਦਲਾਲ ਹੀ ਨਹੀਂ ਜੀ, ਇਹ ਬੜਾ ਖਤਰਨਾਕ, ਇਹ ਸੌਦਾਗਰ ਬਣ ਗਏ ਨੇ ਇੰਟਰਨੈਸ਼ਨਲ ਟੈਰਰਿਜ਼ਮ ਨੂੰ ਵੇਚਣ ਦੇ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਸਮਝਦੇ ਹਾਂ ਵੀ ਗਾਰਡੀਅਨ ਨੇ ਇੱਕ ਦਰਵਾਜ਼ਾ ਖੋਲ੍ਹਿਆ ਔਰ ਬਹੁਤ ਸਾਰੀ ਹੋਰ ਜਿਹੜੀ ਹੈ ਇਨਵੈਸਟੀਗੇਟਿਵ ਰਿਪੋਰਟਿੰਗ, ਕਿਉਂਕਿ ਗਾਰਡੀਅਨ ਦੀ ਇਹ ਇਨਵੈਸਟੀਗੇਟਿਵ ਰਿਪੋਰਟਿੰਗ ਹੈ, ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਦੇਖਾਂਗੇ ਕਿ ਬਹੁਤ ਸਾਰਿਆਂ ਦੇ ਵਿੱਚ ਇਹਨਾਂ ਦੀ ਇਹ ਫੜੇ ਹੁਣ ਗਏ ਨੇ, ਲੇਕਿਨ ਇਹ ਪਤਾ ਨਹੀਂ ਕਦੋਂ ਤੋਂ ਇਹਨਾਂ ਦਾ ਇਹ ਸਾਰਾ ਪਾਰਟ ਹੈ ਜਿਹੜਾ ਉਹ ਚੱਲ ਰਿਹਾ ਸੀ। ਅਮਰੀਕਾ ਦੀ ਸਰਕਾਰ ਆਪਾਂ ਕਹਿ ਲਈਏ, ਮੌਜੂਦਾ ਜਿਹੜਾ ਪ੍ਰਸ਼ਾਸਨ ਆ, ਉਹਨਾਂ ਦਾ ਵੀ ਪੂਰਾ ਜ਼ੋਰ ਲੱਗਾ ਆ ਵੀ ਭਾਰਤ ਦਾ ਵੀ ਜਿਹੜਾ ਉਹ ਪਰਦਾਫਾਸ਼ ਜਿਹੜਾ ਉਹ ਹੋਵੇ, ਉਹ ਸਾਰਾ ਕੁਝ ਹੋਵੇ। ਸਿੱਖਾਂ ਦੀ ਵੀ ਇਸ ਟਾਈਮ ਇਸ ਚੀਜ਼ ਦੇ ਕਰਕੇ ਜਾਂ ਉਹ ਸਿੱਖਾਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਿਹਾ ਪੂਰੀ ਸਪੋਰਟ ਦੇ ਵਿੱਚ ਆ, ਉਸ ਨੂੰ ਆਪਾਂ ਕਿੱਦਾਂ ਦੇਖਦੇ ਹਾਂ ਅੱਗੇ ਭਵਿੱਖ ਦੇ ਵਿੱਚ ਕੀ ਆਪਾਂ ਦੇਖਦੇ ਹਾਂ? ਕਿਉਂਕਿ ਇੱਥੇ ਵੀ ਇਲੈਕਸ਼ਨ ਆ, ਵੀ ਡੋਂਟ ਨੋ ਵੀ ਅੱਗੇ ਕਿਹਨੇ ਆਉਣਾ ਆ, ਪ੍ਰਸ਼ਾਸਨ ਤੋਂ ਕੀ ਉਮੀਦ ਆ? ਦੇਖੋ, ਮੈਂ ਜਿੰਨਾ ਕੁ ਅਮਰੀਕਨ ਸਿਸਟਮ ਨੂੰ ਪਿਛਲੇ ਆਲਮੋਸਟ 4 ਦਹਾਕਿਆਂ 'ਚ ਸਮਝ ਸਕਿਆ, ਵਾਸ਼ਿੰਗਟਨ DC 'ਚ 18 ਸਾਲ ਪਹਿਲਾਂ ਜਿਹੜਾ ਜਦੋਂ TV 84 ਤਾਂ ਅਸੀਂ ਹੁਣ ਨਿਊਯਾਰਕ 'ਚ ਮੂਵ ਕੀਤੇ ਹੈ, ਲੇਕਿਨ 1994 ਦੇ ਵਿੱਚ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਨੈਸ਼ਨਲ ਪ੍ਰੈਸ ਬਿਲਡਿੰਗ 'ਚ ਖੋਲ੍ਹਿਆ, ਜਿਹੜਾ ਅੱਜ ਵੀ ਚੱਲਦਾ, ਸਾਡਾ ਹੈੱਡਕੁਆਰਟਰ DC ਹੈ। ਤੇ ਜਿੰਨਾ ਕੁ ਮੈਂ ਸਿਸਟਮ ਨੂੰ ਸਮਝ ਸਕਿਆ ਹੈ, ਇੱਥੇ ਡੈਮੋਕ੍ਰੈਟ ਜਾਂ ਰਿਪਬਲਿਕ ਕਿਸੇ ਪਾਰਟੀ ਦੇ ਆਉਣ ਜਾਣ ਨਾਲ ਜਿਹੜੀਆਂ ਬੇਸਿਕ ਪਾਲਿਸੀਜ਼ ਨੇ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹ ਹੋਰ ਸਿਸਟਮ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ ਕਿਸੇ ਕੁਝ ਮਾਮਲਿਆਂ 'ਚ ਡਿਲੇਮਾ 'ਚ ਚਲਾ ਜਾਂਦਾ ਹੈ, ਕਿਉਂਕਿ ਇੱਕ ਪਾਸੇ ਉਹ ਇੰਡੀਆ ਨੂੰ ਐਜ਼ ਏ ਬੁਲ ਵਾਕ ਅਗੇਂਸਟ ਚਾਈਨਾ ਵੀ ਰੱਖਣਾ ਚਾਹੁੰਦੇ ਨੇ, ਕਿਉਂਕਿ ਮਿਡਲ ਈਸਟ ਦੇ ਵਿੱਚ ਵੀ ਸਾਊਦੀ ਅਰੇਬੀਆ ਜਾਂ UAE ਵੀ ਖਿੱਚ ਕੇ ਚਾਈਨਾ ਬਲੌਕ ਚਲੇ ਗਏ। ਵਨ ਬੈਲਟ ਵਨ ਰੋਡ ਇਨੀਸ਼ੀਏਟਿਵ 'ਚ 140 ਮੁਲਕ ਦੁਨੀਆ ਦੇ ਉਹਨਾਂ ਦੀ ਸ਼ਮੂਲੀਅਤ ਹੈ। ਪਰ ਦੂਸਰੇ ਪਾਸੇ ਅਮਰੀਕਨ ਕੋਈ ਵੀ ਹੋਏ, ਡੈਮੋਕ੍ਰੈਟ ਜਾਂ ਰਿਪਬਲਿਕਨ, ਉਹ ਕਦੇ ਟੋਲਰੇਟ ਨਹੀਂ ਕਰੇਗਾ ਕਿ ਅਮਰੀਕਾ ਦੀ ਸੋਇਲ ਦੇ ਉੱਤੇ ਆ ਕੇ ਕੋਈ ਕਿਲਿੰਗ ਕਰੇ ਔਰ ਉਹਨਾਂ ਦੇ ਸਿਟੀਜ਼ਨ ਨੂੰ ਮਾਰੇ। ਸੋ ਮੈਨੂੰ ਲੱਗਦਾ ਵੀ ਇਹੀ ਕਾਰਨ ਹੈ ਕਿ ਅਮਰੀਕਾ ਦੀਆਂ ਏਜੰਸੀਆਂ ਨੇ ਇਸ ਨੂੰ ਇੱਕ ਪਿਵਟਲ ਪੁਆਇੰਟ ਬਣਾਇਆ ਹੋਇਆ ਹੈ ਇੰਡੀਆ ਨਾਲ ਰਿਲੇਸ਼ਨਸ਼ਿਪ ਦੇ ਵਿੱਚ। ਹਾਲਾਂ ਦੂਸਰੇ ਉਹਨਾਂ ਦੇ ਡਰੋਨ ਡੀਲ ਹੋਈ $4 ਬਿਲੀਅਨ ਦੀ, ਬਾਕੀ ਜੁਆਇੰਟ ਹੋਇਆ, ਉਹਨਾਂ ਦਾ ਮਿਲਟਰੀ ਚੀਫ ਆਇਆ, 5 ਦਿਨ ਇੱਥੇ ਰੈੱਡ ਕਾਰਪਟ, ਉਹ ਚੱਲਦਾ ਰਹੇਗਾ। ਪਰ ਮੈਨੂੰ ਇਹ ਲੱਗਦਾ ਹੈ ਵੀ ਘੱਟੋ ਘੱਟ ਦਾ ਇਮੀਡੀਏਟ ਇੱਕ ਫਾਇਦਾ ਤਾਂ ਇਹ ਹੋਇਆ ਕਿ ਜਿਹੜਾ ਇਹਨਾਂ ਨੇ ਡਜ਼ਨਸ ਆਫ ਸਿੱਖ ਐਕਟਿਵਿਸਟ ਨੂੰ ਮਾਰਨ ਦੀ ਤਿਆਰੀ ਕੀਤੀ ਹੋਈ ਸੀ ਅਮਰੀਕਾ ਕੈਨੇਡਾ, ਇਹ ਉਹਨਾਂ ਨੂੰ ਹੋ ਗਿਆ ਵੀ ਅੰਡਰ ਦਾ ਸਕਰੀਨ ਆ ਗਏ ਨੇ, ਅੰਡਰ ਦਾ ਰਾਡਾਰ ਨੇ, ਉਹ ਘੱਟੋ ਘੱਟ ਥੰਮੇ। ਔਰ ਆਉਣ ਵਾਲੇ ਪੀਰੀਅਡ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲਟੀਮੇਟਲੀ ਡਿਸਾਈਡ ਕਰਨਗੀਆਂ ਵੀਜ਼ਾ ਵੀ ਚਾਈਨਾ ਪਾਲਿਸੀ, ਗਲੋਬਲ ਪੋਲਿਟਿਕਸ। ਪਰ ਸਿੱਖ ਫੈਕਟਰ ਇੱਕ ਐਮਰਜ ਹੋਇਆ ਹੈ ਐਜ਼ ਐਨ ਇੰਡੀਪੈਂਡੈਂਟ ਫੈਕਟਰ। ਔਰ ਜਿੱਦਣ ਅਮਰੀਕਾ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਇਹ ਨਜ਼ਰ ਆਇਆ ਕਿ ਅਮਰੀਕਾ ਦਾ ਇੰਟਰਸਟ, ਕਿਉਂਕਿ ਸਿੱਖ ਵੈਲਿਊ ਸਿਸਟਮ ਉਹ ਪੈਰਲਲ ਰਨ ਕਰਦਾ ਹੈ ਟੂ ਦਾ ਵੈਲਿਊ ਸਿਸਟਮ ਆਫ ਫਾਊਂਡਿੰਗ ਫਾਦਰਸ ਆਫ ਦਿਸ ਕੰਟਰੀ। ਸੋ ਖਾਲਿਸਤਾਨ ਐਜ਼ ਏ ਬਫਰ ਸਟੇਟ, ਤਿੰਨੋਂ ਹੀ ਨਿਊਕਲੀਅਰ ਪਾਵਰਸ, ਚਾਈਨਾ, ਇੰਡੀਆ, ਪਾਕਿਸਤਾਨ, ਜਿਹੜੀਆਂ ਐਟ ਵਾਰ ਨੇ ਇੱਕ ਦੂਜੇ ਦੇ। ਚਾਈਨਾ ਨੇ 1 ਮਹੀਨੇ 'ਚ 4 ਵਾਰ ਅਰੁਣਾਚਲ ਤੇ ਆਪਣਾ ਦਾਅਵਾ ਠੋਕਿਆ ਹੈ, ਉਹਨਾਂ ਦੇ ਨਾਂ ਆਪਣੇ ਬਦਲ ਰਹੇ ਨੇ। ਔਰ ਚਾਈਨਾ ਨੇ ਕਿਸੇ ਵੇਲੇ ਵੀ ਸੁੱਤੇ ਇਹਨਾਂ ਨੇ ਉੱਠਣਾ ਤਾਂ ਉਹਨਾਂ ਨੇ ਅਰੁਣਾਚਲ ਦੱਬਿਆ ਹੋਣਾ ਉਹਨਾਂ ਹਾਲਤਾਂ 'ਚ ਵੀ। ਔਰ ਅਸੀਂ ਬਾਰਡਰ ਦੇ ਉੱਤੇ ਬੈਠੇ ਹਾਂ, ਚਾਈਨਾ ਨਾਲ ਵੀ ਸਾਡਾ ਬਾਰਡਰ ਲੱਗਦਾ ਹੈ, ਰੋਹਤਾਂਗ ਪਾਸ। ਜਿਨ੍ਹਾਂ ਨੂੰ ਯਾਦ ਹੋਏ ਕਿ ਸਰਕਾਰੇ ਖਾਲਸਾ ਜੀ ਉਹਦੇ ਵੇਲੇ 1842 'ਚ
ਜਿਹੜੀ ਇੱਕ ਟ੍ਰਾਈਪਾਰਟਾਈਟ ਟ੍ਰੀਟੀ ਸਾਈਨ ਹੋਈ ਸੀ ਸਰਕਾਰੇ ਖਾਲਸਾ ਜੀਓ, ਐਮਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ, ਉਹਦੇ ਤਿੱਬਤ ਐਜ਼ ਏ ਬਫਰ ਸਟੇਟ ਸੀ। ਸ਼ਾਇਦ ਸਾਡੇ ਵੀ ਆਪਣੇ ਬਹੁਤਿਆਂ ਨੂੰ ਨਹੀਂ ਪਤਾ ਕਿ ਗਿਲਗਿਤ, ਬਾਲਸਤਾਨ, ਲੱਦਾਖ ਇਹ ਸਾਰੇ ਹੀ ਜਿਹੜੇ ਨੇ ਖਾਲਸਾ ਰਾਜ ਦੇ ਹਿੱਸੇ ਸੀ। ਸੋ ਅਲਟੀਮੇਟਲੀ ਇਹੀ ਸਾਡਾ ਫਿਊਚਰ ਦਾ ਖਾਲਿਸਤਾਨ ਵੀ ਹੈ, ਔਰ ਅਮਰੀਕਾ ਦੇ ਵੀ ਇਹ ਇੰਟਰਸਟ ਹੋਏਗਾ ਕਿ ਖਾਲਿਸਤਾਨ ਐਜ਼ ਏ ਬਫਰ ਸਟੇਟ ਜਿਹੜੀ ਵਿਚਾਲੇ ਹੋਏ, ਕਿਉਂਕਿ ਇੱਕ ਪਾਸੇ ਇਸਲਾਮਿਕ ਸਿਵਲਾਈਜੇਸ਼ਨ ਮੋਰਾਕੋ ਤੋਂ ਸ਼ੁਰੂ ਹੁੰਦੀ ਹੈ, ਸਾਰੇ ਸਥਾਨ ਕੱਟ ਕੇ ਵਾਘਾ ਦੇ ਉੱਤੇ ਆ ਕੇ ਟੁੱਟਦੀ ਹੈ। ਦੂਜੇ ਪਾਸੇ ਜਮਨਾ ਪਾਰ ਦੀ ਹਿੰਦੂਤਵੀ ਸਿਵਲਾਈਜੇਸ਼ਨ ਹੈ ਜਿਹੜੀ ਅਮਰੀਕਨਾਂ ਦੇ ਬੈਂਡ ਬੈਕਵਰਡ ਕਰਨ ਦੇ ਬਾਵਜੂਦ ਰਸ਼ੀਅਨ ਕਮਿਊਨਿਸਟਾਂ ਦੇ ਹੱਕ 'ਚ ਭੁਗਤੇ ਨੇ। ਯੂਕਰੇਨ ਦਾ ਮੁੱਦਾ ਦੇਖ ਲਓ, ਰਸ਼ੀਅਨ ਆਇਲ ਲੈਂਡ ਦਾ ਮੁੱਦਾ ਦੇਖ ਲਓ, ਹੁਣ ਹਿਊਮਨ ਰਾਈਟ ਕਾਉਂਸਲ 'ਚ ਕੱਲ੍ਹ ਹੀ ਰੈਜ਼ੋਲੂਸ਼ਨ ਸੀ ਕਿ ਸੀਜ਼ ਫਾਇਰ ਹੋਣਾ ਚਾਹੀਦਾ, ਇੰਡੀਆ ਨੇ ਅਬਸਟੇਨ ਕੀਤਾ ਉਹਦੇ ਤੋਂ। ਸੋ ਜੋ ਤੁਸੀਂ ਇਹ ਸਾਰਾ ਕੁਝ ਦੇਖਦੇ ਹੋ, ਮੈਨੂੰ ਲੱਗਦਾ ਹੈ ਵੀ ਜੀਓ ਪੋਲਿਟਿਕਸ ਵੀ ਸਾਡੀ ਫੇਵਰ 'ਚ ਹੈ। ਸਿੱਖ ਕੌਮ ਦੇ ਵਿੱਚ ਅਵੇਕਨਿੰਗ ਦਾ ਲੈਵਲ ਵੀ, ਖਾਲਿਸਤਾਨ ਰੈਫਰੈਂਡਮ ਆਪਣੇ ਆਪ 'ਚ ਇੱਕ ਪੈਮਾਨਾ ਹੈ, ਪਰ ਇਹ ਇੰਡੀਅਨ ਇਸ ਪ੍ਰੋਪੇਗੈਂਡਾ ਨੂੰ ਤੋੜਦਾ। ਜਿੱਥੇ ਕਹਿੰਦੇ ਸੀ ਐਵੇਂ ਢਾਈ ਟੋਟਰੂ ਨੇ ਜੇ ਇਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ, ਸੋ ਉਹਨੂੰ ਵੀ ਤੋੜਦਾ। ਔਰ ਪਲੱਸ ਮੈਨੂੰ ਇਹ ਖੁਸ਼ੀ ਹੈ ਵੀ ਅਸੀਂ ਜਦੋਂ 4 ਦਹਾਕੇ ਪਹਿਲਾਂ ਇੱਕ ਐਕਟਿਵਿਸਟ ਦੇ ਤੌਰ ਤੇ ਇਸ ਫੀਲਡ ਨੂੰ ਚੁਣਿਆ ਕਿ ਭਾਈ ਕੌਮ ਦੇ ਕੋਲ ਹੋਰ ਕੋਈ ਰਸਤਾ ਨਹੀਂ ਖਾਲਿਸਤਾਨ ਬਣਾਉਣ ਤੋਂ ਬਿਨਾਂ, ਅੱਜ ਤੀਸਰੀ ਜਨਰੇਸ਼ਨ ਹੈ, 20 ਸਾਲ ਦੀ ਜਨਰੇਸ਼ਨ ਹੁੰਦੀ ਹੈ, ਤੀਸਰੀ ਜਨਰੇਸ਼ਨ। ਜਦੋਂ ਮੈਂ ਆਪਣੇ ਯੰਗ ਬੱਚੇ ਬੱਚੀਆਂ ਜਿਵੇਂ ਉਹਨਾਂ ਨੇ ਝੰਡਾ ਚੁੱਕਿਆ ਹੋਇਆ, ਪਿਛਲੇ ਦਿਨਾਂ 'ਚ ਕੈਨੇਡਾ 'ਚ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਜਸਟਿਸ ਨੇ, ਔਰ ਇੱਕ ਯੰਗ ਪ੍ਰਭਜੋਤ ਸਿੰਘ ਜਿਵੇਂ ਉਹਨੂੰ ਇੰਟਰੋਗੇਟ ਕੀਤਾ ਹੈ ਉਹਦੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ, ਫਿਰ ਉਹਨੇ ਪ੍ਰੈਜੈਂਟੇਸ਼ਨ ਦਿੱਤੀ। ਮੈਂ ਕਿਹਾ ਜੀ ਇਹ ਹੈ ਜਿਹੜੀ ਸਾਡੀ ਜਨਰੇਸ਼ਨ ਦਾ ਥੋੜਾ ਬਹੁਤ ਲੈਂਗੁਏਜ ਬੈਰੀਅਰ ਸੀ, ਦੂਜਾ ਉਹ ਸਭ ਕ੍ਰਾਸ ਕਰਕੇ। ਸੋ ਮੈਨੂੰ ਲੱਗਦਾ ਮਹਾਰਾਜ ਰਹਿਮਤ ਕਰਨ, ਕੌਮ ਦੀ ਮੰਜ਼ਿਲ ਖਾਲਿਸਤਾਨ ਬਹੁਤੀ ਦੂਰ ਨਹੀਂ ਹੈ। ਬਾਕੀ ਟਾਈਮ ਐਂਡ ਸਪੇਸ ਦੇਸ਼ ਤੇ ਅਕਾਲ ਪੁਰਖ ਕੋਲ ਹੁੰਦਾ ਹੈ। ਉਹ ਮੇਬੀ ਟੁਨਾਈਟ ਜੇ ਰੱਬ ਨੂੰ ਚਾਹੇ, ਜਿਵੇਂ ਸੋਵੀਅਤ ਯੂਨੀਅਨ ਕਿਵੇਂ ਟੁੱਟਿਆ, ਸੁੱਤਿਆਂ ਪਈ ਅਗਲੇ ਦਿਨ ਲੱਗਾ ਵੀ ਗੋਰਬਾਚੋਫ ਨੇ ਮੰਨ ਲਿਆ ਜੀ 15 ਮੁਲਕ ਅੱਡ ਹੋਣ। ਸੋ ਹੁਣੇ ਹੀ ਇੱਕ ਇੰਡੀਅਨ ਸਟੂਜ ਇੱਥੇ ਉਹ ਹੈ, ਉਹ ਮਿਲਿਆ ਤੇ ਕਹਿੰਦਾ ਜੀ ਫਿਰ ਖਾਲਿਸਤਾਨ ਕੀ ਬਣ ਰਿਹਾ? ਮੈਂ ਕਿਹਾ ਜੀ ਖਾਲਿਸਤਾਨ। ਕਹਿੰਦੇ ਜੀ ਕਦੋਂ ਬਣਾ ਰਹੇ ਹੋ? ਮੈਂ ਕਿਹਾ ਜੀ ਅਸੀਂ ਠੇਕੇ ਤੇ ਦੇ ਦਿੱਤਾ ਮੋਦੀ ਨੂੰ। ਮੈਂ ਕਿਹਾ ਹੁਣ ਉਹ ਸ਼ਰਮਿੰਦਾ ਜਿਹਾ ਹੋ ਕੇ ਤੁਰ ਗਿਆ, ਕਿਉਂਕਿ ਉਹ ਸਾਰੇ ਸੂਹ ਲੈਣ ਵੀ ਆਉਂਦੇ ਨੇ। ਉਹਨਾਂ ਨੇ ਪਿਛਲੇ ਦਿਨਾਂ 'ਚ 5-7 ਕਾਰਾਂ ਕੱਢ ਕੇ ਜੀ 6 ਫਾਰ ਮੋਦੀ ਹੈ ਜੀ, ਤੁਸੀਂ ਉਹ ਦੇਖਿਆ ਹੋਣਾ, ਉਸ ਗਰੁੱਪ ਦਾ ਬੰਦਾ ਸੀ ਉਹ। ਸੋ ਮਤਲਬ ਇਹ ਹੈ ਵੀ ਹੁਣ ਤਾਂ ਕੰਮ ਸਾਡਾ ਸੌਖਾ ਇਹਨਾਂ ਨੇ ਕਰ ਦਿੱਤਾ ਹੈ। ਧੰਨਵਾਦ ਡਾਕਟਰ ਸਾਹਿਬ, ਬੜੀ ਮਿਹਰਬਾਨੀ।